ਐਲਫਰਡ ਸਾਈਕਲੋਨ ਕੁਈਨਜ਼ਲੈਂਡ ਤੇ ਨਿਊ ਸਾਊਥ ਵੇਲਸ ਤੋਂ ਇਸ ਵਕਤ ਗੁਜ਼ਰ ਜਾ ਚੁੱਕਿਆ ਹੈ। ਤੇ ਗੁਜ਼ਰੇ ਜਾਣ ਤੋਂ ਬਾਅਦ ਵੀ ਇਸ ਵਕਤ ਉੱਥੇ ਦੇ ਕੀ ਹਾਲਾਤ ਨੇ, ਇਸ ਵਕਤ ਦੀ ਸਿਚੁਏਸ਼ਨਸ ਕੀ ਨੇ, ਪ੍ਰਧਾਨ ਮੰਤਰੀ ਵੱਲੋਂ ਕੀ ਬਿਆਨ ਦਿੱਤੇ ਜਾ ਰਹੇ ਨੇ। And I can announce, Carl, that the disaster recovery ਜਾਂ ਉਹਨਾਂ ਸ਼ਹਿਰਾਂ ਦੇ ਜਿਹੜੇ ਮੇਅਰਸ ਨੇ ਉਹ ਕੀ ਬਿਆਨ ਦੇ ਰਹੇ ਨੇ, ਇਹਨਾਂ ਸਾਰਿਆਂ ਦੇ ਉੱਤੇ ਗੱਲ ਕਰਾਂਗੇ ਇਸ ਰਿਪੋਰਟ ਦੇ ਵਿੱਚ। ਕਿਹੜੇ ਸਟੋਰ ਖੁੱਲੇ ਨੇ ਜਾਂ ਕੀ ਕੁਝ ਹੁਣ ਇਸ ਵਕਤ ਚੇਂਜਸ ਆਏ ਨੇ ਐਕਸ ਸਾਈਕਲੋਨ ਦੇ ਗੁਜ਼ਰ ਜਾਣ ਤੋਂ ਬਾਅਦ। ਐਲਫਰਡ ਸਾਈਕਲੋਨ ਕੁਈਨਜ਼ਲੈਂਡ ਤੇ ਨਿਊ ਸਾਊਥ ਵੇਲਸ ਤੋਂ ਇਸ ਵਕਤ ਗੁਜ਼ਰ ਜਾ ਚੁੱਕਿਆ ਹੈ ਤੇ ਗੁਜ਼ਰੇ ਜਾਣ ਤੋਂ ਬਾਅਦ ਵੀ ਇਸ ਵਕਤ ਉੱਥੇ ਦੇ ਕੀ ਹਾਲਾਤ ਨੇ, ਇਸ ਵਕਤ ਦੀ ਸਿਚੁਏਸ਼ਨਸ ਕੀ ਨੇ, ਪ੍ਰਧਾਨ ਮੰਤਰੀ ਵੱਲੋਂ ਕੀ ਬਿਆਨ ਦਿੱਤੇ ਜਾ ਰਹੇ ਨੇ ਜਾਂ ਉਹਨਾਂ ਸ਼ਹਿਰਾਂ ਦੇ ਜਿਹੜੇ ਮੇਅਰਸ ਨੇ ਉਹ ਕੀ ਬਿਆਨ ਦੇ ਰਹੇ ਨੇ, ਇਹਨਾਂ ਸਾਰਿਆਂ ਦੇ ਉੱਤੇ ਗੱਲ ਕਰਾਂਗੇ ਇਸ ਰਿਪੋਰਟ ਦੇ ਵਿੱਚ। ਕਿਹੜੇ ਸਟੋਰ ਖੁੱਲੇ ਨੇ ਜਾਂ ਕੀ ਕੁਝ ਹੁਣ ਇਸ ਵਕਤ ਚੇਂਜਸ ਆਏ ਨੇ ਐਕਸ ਸਾਈਕਲੋਨ ਦੇ ਗੁਜ਼ਰ ਜਾਣ ਤੋਂ ਬਾਅਦ। ਮੇਰਾ ਨਾਮ ਹੈ ਲਵੀ ਖੱਤਰੀ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਲਿਜ਼ਮੋਰ ਦੇ ਦੱਖਣ ਵਿੱਚ ਟ੍ਰੈਗਲ ਰੋਡ ਤੇ ਸਹਾਇਤਾ ਪ੍ਰਦਾਨ ਕਰਦੇ ਸਮੇਂ 2 ਆਸਟ੍ਰੇਲੀਆਈ ਰੱਖਿਆ ਬਲ ਦੇ ਟਰੱਕ ਹਾਦਸਾਗ੍ਰਸਤ ਹੋ ਗਏ। ਜ਼ਖਮੀ ਹੋਏ 36 ਕਰਮਚਾਰੀਆਂ ਵਿੱਚੋਂ 8 ਦੀ ਹਾਲਤ ਗੰਭੀਰ ਸੀ ਤੇ 2 ਵਾਹਨਾਂ ਦੇ ਅੰਦਰ ਫਸ ਗਏ ਸਨ। ਕੋਲਸ ਅਤੇ ਵੂਲਵਰਥ ਵੱਲੋਂ ਸ਼ਨੀਵਾਰ ਦੁਪਹਿਰ ਕੁਝ ਸਟੋਰ ਦੁਬਾਰਾ ਖੋਲ੍ਹੇ ਗਏ ਸਨ ਤੇ ਫਿਲਹਾਲ ਅੱਜ ਸਾਰੇ ਦੇ ਸਾਰੇ ਸਟੋਰ ਦੁਬਾਰਾ ਓਪਨ ਹੋ ਚੁੱਕੇ ਨੇ। ਕੁਆਂਟਸ, ਜੈਟਸਟਾਰ, ਵਰਜਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਬ੍ਰਿਸਬਨ, ਗੋਲਡ ਕੋਸਟ, ਸਨਸ਼ਾਈਨ ਕੋਸਟ, ਬਲੀਨਾ ਅਤੇ ਮਰੂਚੇਡੋਰ ਤੋਂ ਉਡਾਣਾਂ ਦੁਬਾਰਾ ਸ਼ੁਰੂ ਕਰਨਗੇ। ਕੱਲ ਬ੍ਰਿਸਬਨ, ਮੌਟਨ ਬੇ, ਇਪਸਵਿਚ, ਟੂਅੰਬਾ, ਲੋਗਨ ਤੇ ਕਬੂਲਚਰ ਵਿੱਚ ਬੱਸਾਂ ਆਮ ਤੌਰ ਤੇ ਜਿਵੇਂ ਚੱਲਦੀਆਂ ਸਨ ਆਪਣੇ ਸਮੇਂ ਸਰ ਸਾਰੀ ਦੀਆਂ ਸਾਰੀਆਂ ਬੱਸਿਸ ਸਰਵਿਸ ਉੱਦਾਂ ਹੀ ਚੱਲਣਗੀਆਂ। ਮੌਟਨ ਬੇ ਵਿੱਚ ਸੀਮਿਤ ਫੈਰੀ ਸੇਵਾਵਾਂ ਚੱਲਣਗੀਆਂ। ਰੇਲ ਪਟਰੀਆਂ ਤੇ ਮਲਬੇ ਕਾਰਨ ਰੇਲ ਸੇਵਾਵਾਂ ਹਜੇ ਠੱਪ ਰਹਿਣਗੀਆਂ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤੇਜ਼ ਹਨੇਰੀਆਂ ਅਤੇ ਭਾਰੀ ਵਰਸ਼ਾ ਹੋਣ ਦੀ ਚਿੰਤਾ ਦਾ ਵਿਸ਼ਾ ਹੈ ਅਤੇ ਉਹਨਾਂ ਦੱਖਣੀ ਪੂਰਬੀ ਕੁਈਨਜ਼ਲੈਂਡ ਅਤੇ ਉੱਤਰੀ ਨਿਊ ਸਾਊਥ ਵੇਲਜ਼ ਵਿੱਚ ਹੜ੍ਹਾਂ ਦੀ ਚੇਤਾਵਨੀ ਦਿੱਤੀ ਹੈ। ਨਿਵਾਸੀਆਂ ਨੂੰ ਘਰ ਦੇ ਅੰਦਰ ਰਹਿਣ ਤੇ ਹੜ੍ਹ ਦੇ ਪਾਣੀ ਵਿੱਚੋਂ ਗੱਡੀਆਂ ਨਾ ਚਲਾਉਣ ਅਤੇ ਸਥਾਨਿਕ ਅਧਿਕਾਰੀਆਂ ਤੋਂ ਜਾਣਕਾਰੀ ਨਾਲ ਅਪਡੇਟ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਵਕਤ ਬ੍ਰਿਸਬਨ ਕੁਈਨਜ਼ਲੈਂਡ ਦੇ ਹਾਲਾਤ ਇੰਨੇ ਜ਼ਿਆਦਾ ਵਧੀਆ ਨਹੀਂ ਹਨ ਜਦੋਂ ਉਹ ਐਕਸ ਸਾਈਕਲੋਨ ਇੱਥੋਂ ਗੁਜ਼ਰਿਆ ਹੈ, ਕਿਉਂਕਿ ਹਰ ਇੱਕ ਤਰਫ ਪਾਣੀ ਦੀ ਤਬਾਹੀ ਹੈ। ਹਰ ਇੱਕ ਜਗ੍ਹਾ ਦੇ ਉੱਤੇ ਪਾਣੀ ਭਰ ਚੁੱਕਿਆ ਹੈ। ਜਿਹੜੀ ਵੀ ਜਗ੍ਹਾ ਨੀਵੀਂ ਹੈ ਜਾਂ ਕ੍ਰੀਕ ਦੇ ਨੇੜੇ ਆ ਜਾਂ ਕਿਸੇ ਨਾ ਕਿਸੇ ਰਿਵਰ ਦੇ ਨੇੜੇ ਆ, ਉੱਥੇ ਪਾਣੀ ਨੇ ਪੂਰੀ ਤਬਾਹੀ ਮਚਾਈ ਹੋਈ ਹੈ। ਲੋਕਾਂ ਦੇ ਘਰਾਂ ਦੇ ਵਿੱਚ ਇਸ ਵਕਤ ਪਾਣੀ ਵੜ ਚੁੱਕਿਆ ਹੈ। ਸੜਕਾਂ ਦੇ ਉੱਤੇ ਪਾਣੀ ਹੀ ਪਾਣੀ ਹੈ। ਜੇ ਗੱਲ ਕਰੀਏ ਅਸੀਂ ਜਿਹੜੀਆਂ ਫੈਕਟਰੀਆਂ ਨੇ, ਫੈਕਟਰੀ ਇੰਡਸਟਰੀਅਲ ਏਰੀਆ ਦੇ ਵਿੱਚ ਉਹਨਾਂ ਫੈਕਟਰੀਜ਼ ਜਿਹੜੀਆਂ ਰਿਵਰ ਦੇ ਨੇੜੇ ਨੇ ਉਹਨਾਂ ਦੇ ਵਿੱਚ ਪੂਰਾ ਪਾਣੀ ਹੁਣ ਇਸ ਵਕਤ ਪੂਰਾ बढ़न की आस है, क्योंकि मीह भी लगातार बंद नहीं हो रहा तो परसों डैम ने भी अपने आप को ओपन कर दिता है क्योंकि उन्होंने कोल पानी होल्ड नहीं हो रहा सी। इस करके रिवर का पानी भरिया, क्रीक्स का पानी भरिया तो लोगों के घर के पानी भरिया। हालात इदां दे भी आ चुके हैं। कुछ लोग अपने घरों के उत्ते बैठे ने ते हैल्प मंग रहे हैं, कुछ लोग अपनी गड्डियां के उत्ते बैठे हैल्प मंग रहे हैं। हैल्प का काम पूरा हो रहा है, लोग एक दूजे को बचा रहे हैं। जिन्ना भी गवर्नमेंट कर सकती है इस वक्त वो हैल्प कर रही है, पर हालात इस वक्त क्वीनसलैंड के कुछ इस तरह के ने। उस तो बाद गल करिए क्वीनसलैंड दे विच बिजली की, तो इस वक्त बिजली ਦਾ ਜਿਹੜਾ ਕੱਟ ਹੈ ਉਹ ਬਹੁਤ ਵੱਡੀ ਪ੍ਰੋਬਲਮ ਹੈ ਇਸ ਵਕਤ ਕੁਈਨਜ਼ਲੈਂਡ ਦੇ ਵਿੱਚ, ਕਿਉਂਕਿ 2,95,000 ਘਰਾਂ ਦੇ ਵਿੱਚ ਇਸ ਵਕਤ ਬਿਲਕੁਲ ਵੀ ਬਿਜਲੀ ਨਹੀਂ ਹੈ। ਜੇ ਨਿਊ ਸਾਊਥ ਵੇਲਜ਼ ਦੀ ਗੱਲ ਕਰੀਏ ਤਾਂ 31,000 ਘਰਾਂ ਦੇ ਵਿੱਚ ਇਸ ਵਕਤ ਬਿਜਲੀ ਬਿਲਕੁਲ ਵੀ ਨਹੀਂ ਹੈ। ਕੁਈਨਜ਼ਲੈਂਡ ਦੇ ਪ੍ਰੀਮੀਅਰ ਡੇਵਿਡ ਨੇ ਵੀ ਇਹੀ ਬਿਆਨ ਦਿੱਤਾ ਹੈ ਕਿ ਇਹ ਇਸ ਵਕਤ ਆਸਟ੍ਰੇਲੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਬਿਜਲੀ ਦਾ ਕੱਟ ਹੈ। ਇੰਨੇ ਜ਼ਿਆਦਾ ਘਰ ਬਿਜਲੀ ਤੋਂ ਬਿਨਾਂ ਪਹਿਲੀ ਵਾਰ ਹੋਏ ਨੇ ਕਿ ਕਿਸੇ ਵੀ ਹੜ੍ਹ ਦੇ ਵਿੱਚ ਜਾਂ ਕਿਸੇ ਵੀ ਇਦਾਂ ਦੀ ਮੁਸੀਬਤ ਤੋਂ ਬਾਅਦ ਇੰਨੇ ਘਰ ਇਸ ਵਕਤ ਬਿਜਲੀ ਬਿਲਕੁਲ ਵੀ ਇਸਤੇਮਾਲ ਨਹੀਂ ਕਰ ਪਾ ਰਹੇ। ਉਹਨਾਂ ਦੇ ਘਰਾਂ ਦੇ ਵਿੱਚੋਂ ਬਿਜਲੀ ਬਿਲਕੁਲ ਗਾਇਬ ਹੈ ਤੇ ਇਹ ਸੇਮ ਚੀਜ਼ ਨਿਊ ਸਾਊਥ ਵੇਲਜ਼ ਦੇ ਵਿੱਚ ਵੀ ਹੈ, ਪਰ ਉੱਥੇ ਘਰਾਂ ਦੀ ਗਿਣਤੀ ਥੋੜੀ ਘੱਟ ਹੈ, ਉੱਥੇ 31,000 ਹੈ। ਇਹ ਬਿਜਲੀ ਆਉਣ ਦੀ ਹਜੇ ਕੁਝ ਵੀ ਪਤਾ ਨਹੀਂ ਹੈ ਕਿ ਇਹ ਕਦੋਂ ਆਏਗੀ ਜਾਂ ਕੋਈ ਵੀ ਇਦਾਂ ਦੀ ਡੇਟ ਜਾਂ ਕੋਈ ਟਾਈਮ ਹਲੇ तक नहीं दस्या जा रहा है, पर फिलहाल की घड़ी 2,95,000 घर बिजली तो बगैर ने। बिजली का जाना बहुत वड्डा नुकसान है। ये बयान हैं एंथनी एल्बनीज़ जो कि आस्ट्रेलियन प्रधानमंत्री ने, उन्होंने ये भी बयान दिता है कि लोगों को इस वक्त बहुत ज़्यादा प्रॉब्लम्स झलनियाँ पै रही ने, तो उस दे विच एक इनकम सोर्स भी बहुत वड्डी प्रॉब्लम है जो उन्होंने फेस करनी पै रही है। उन्होंने कहा कि जे इस हड़ दे करके या ये एक्स साइक्लोन दे करके तुहाडे इनकम दे उत्ते कोई प्रभाव पिया या तुसी कुछ अर्न नहीं कर पा रहे हो तो तुसी जाके सेंटर लिंक दे विच अपलाई कर सकते हो। अप टू 13 वीक्स
ਵੀਕਸ ਦਾ ਉਹਨਾਂ ਨੇ ਇੱਕ ਪੇਮੈਂਟ ਪਲਾਨ ਰੱਖਿਆ ਹੈ, ਜਿਸ ਦੇ ਕਰਕੇ ਤੁਹਾਡੀ ਹੈਲਪ ਹੋ ਸਕਦੀ ਹੈ, ਜਿਸ ਨਾਲ ਤੁਸੀਂ ਆਪਣੇ ਇਨਕਮ ਸੋਰਸ ਨੂੰ ਸਟੇਬਲ ਕਰ ਸਕਦੇ ਹੋ। ਤੁਸੀਂ ਆਪਣਾ ਸੈਂਟਰਲਿੰਕ ਦੇ ਵਿੱਚ ਜਾ ਕੇ ਉਸ ਨੂੰ ਜ਼ਰੂਰ ਅਪਲਾਈ ਕਰਿਓ ਜੇ ਤੁਹਾਡੀ ਇਨਕਮ ਤੇ ਕਿਤੇ ਫਰਕ ਪਿਆ ਹੈ। ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਕਿ ਰਾਹਤ ਦੀਆਂ ਸਕੀਮਾਂ ਨੇ ਜਿਹੜੀਆਂ ਉਹਨਾਂ ਨੇ ਸੈਂਟਰਲਿੰਕ ਦੇ ਵਿੱਚ ਅਪਡੇਟ ਕਰ ਦਿੱਤੀਆਂ ਨੇ, ਤਾਂ ਤੁਸੀਂ ਉਸ ਦਾ ਵੀ ਫਾਇਦਾ ਜਾ ਕੇ ਉੱਥੇ ਲੈ ਸਕਦੇ ਹੋ। ਜੇ ਗੱਲ ਕਰੀਏ ਕੁਈਨਜ਼ਲੈਂਡ ਦੀ ਬੀਚਿਸ ਦੇ ਬਾਰੇ, ਤਾਂ ਕੁਈਨਜ਼ਲੈਂਡ ਬੀਚ ਦੇ ਹਾਲਾਤ ਇੰਨੇ ਜ਼ਿਆਦਾ ਵਧੀਆ ਨਹੀਂ ਹਨ। ਗੋਲਡ ਕੋਸਟ ਦੀ ਬੀਚ ਜਿੰਨੀ ਪਹਿਲਾਂ ਖੂਬਸੂਰਤ ਨਜ਼ਰ ਆਉਂਦੀ ਸੀ, ਇਸ ਵਕਤ ਉਸ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ। ਇਹ ਮੰਨਿਆ ਜਾ ਰਿਹਾ ਹੈ ਕਿ ਜੇ ਇਸ ਬੀਚ ਨੂੰ ਪਹਿਲਾਂ ਵਰਗਾ ਦੇਖਣਾ ਤਾਂ ਤੁਹਾਨੂੰ ਹੁਣ ਇਸ ਵਕਤ ਘੱਟੋ ਘੱਟ 6 ਮਹੀਨੇ ਦਾ ਇੰਤਜ਼ਾਰ ਕਰਨਾ ਪਵੇਗਾ। ਜੇ ਗੱਲ ਕਰੀਏ ਇਸ ਦੇ ਉਲਟ ਹੀ ਨਾਰਥ ਸਾਈਡ ਬ੍ਰਿਸਬਨ ਦੀ ਗੱਲ, ਕਿ ਉੱਥੇ ਦੀ ਬੀਚਿਸ ਦੇ ਕੀ ਹਾਲਾਤ ਨੇ, ਤਾਂ ਉਹਨਾਂ ਬੀਚਿਸ ਦੇ ਉੱਤੇ ਇੰਨਾ ਫਰਕ ਨਹੀਂ ਪਿਆ ਜਿੰਨਾ ਗੋਲਡ ਕੋਸਟ ਦੀ ਬੀਚਿਸ ਦੇ ਉੱਤੇ ਫਰਕ ਪਿਆ ਹੈ। ਇਹ ਸਨ ਲੇਟੈਸਟ ਅਪਡੇਟਸ ਜੋ ਇਸ ਵਕਤ ਕੁਈਨਜ਼ਲੈਂਡ ਦੇ ਵਿੱਚ ਚੱਲ ਰਿਹਾ ਹੈ। ਐਲਫਰਡ ਐਕਸ ਸਾਈਕਲੋਨ ਦੇ ਆਉਣ ਤੋਂ ਬਾਅਦ ਸਭ ਨੂੰ ਲੱਗ ਰਿਹਾ ਸੀਗਾ ਕਿ ਇਹ ਬਹੁਤ ਘੱਟ ਨੁਕਸਾਨ ਕਰਕੇ ਗਿਆ ਹੈ, ਸ਼ਾਇਦ ਬਹੁਤ ਘੱਟ ਇਸ ਦਾ ਅਸਰ ਰਿਹਾ, ਪਰ ਫਿਲਹਾਲ ਦੀ ਘੜੀ ਇਸ ਦਾ ਅਸਰ ਬਹੁਤ ਜ਼ਿਆਦਾ ਲੱਗ ਰਿਹਾ ਹੈ। ਹਰ ਇੱਕ ਤਰਫ ਜਿਸ ਤਰੀਕੇ ਨਾਲ ਬਾੜ ਆਈ ਹੋਈ ਹੈ ਜਾਂ ਲੋਕਾਂ ਦੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਉੱਤੇ ਫਰਕ ਪਿਆ ਹੈ, ਹਰ ਇੱਕ ਤਰਫ ਮੀਂਹ ਪੈ ਰਿਹਾ ਹੈ, ਮੀਂਹ ਬੰਦ ਹੋਣ ਦਾ ਹਾਲੇ ਤੱਕ ਨਾਮ ਨਹੀਂ ਲੈ ਰਿਹਾ ਹੈ, ਜਾਂ ਇਹ ਸਾਰਾ ਕੁਝ ਉਹ ਸਿਰਫ ਇੱਕ ਛੋਟੇ ਜਿਹੇ ਤੂਫਾਨ ਦੇ ਕਰਕੇ ਹੋਇਆ। ਤਾਂ ਅਸੀਂ ਸ਼ੁਕਰ ਕਰਦੇ ਹਾਂ ਕਿ ਐਡਾ ਵੱਡਾ ਤੂਫਾਨ ਨਹੀਂ ਆਇਆ ਕਿ ਜੇ ਛੋਟੇ ਦੇ ਨਾਲ ਇੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਤਾਂ ਵੱਡੇ ਦੇ ਨਾਲ ਬਹੁਤ ਜ਼ਿਆਦਾ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਇੱਕ ਲਾਸਟ ਦੇ ਵਿੱਚ ਮੈਂ ਗੱਲ ਕਹਿਣਾ ਚਾਹਾਂਗਾ ਕਿ ਜਦੋਂ ਅਸੀਂ ਗਰਾਊਂਡ ਰਿਪੋਰਟਿੰਗ ਕਰ ਰਹੇ ਸੀਗੇ ਤਾਂ ਮੈਂ ਆਸ-ਪਾਸ ਸਿਰਫ ਇੱਕ ਚੀਜ਼ ਸਭ ਤੋਂ ਜ਼ਿਆਦਾ ਜਿਹੜੀ ਨੋਟ ਕੀਤੀ ਕਿ ਪੰਛੀਆਂ ਦਾ, ਕਿ ਪੰਛੀ ਉੱਡ ਕੇ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਆਪਣੇ ਆਪ ਨੂੰ ਲੁਕੋ ਰਹੇ ਸੀ। ਇੰਨੇ ਜ਼ਿਆਦਾ ਸਹਿਮੇ ਹੋਏ ਸੀਗੇ ਕਿ ਉਹਨਾਂ ਨੂੰ ਦੇਖ ਕੇ ਲੱਗ ਰਿਹਾ ਸੀਗਾ ਵੀ ਇਹਨਾਂ ਨੂੰ ਕਿਤੇ ਚੱਕ ਕੇ ਕਿੱਦਾਂ ਕਿਸੇ ਜਗ੍ਹਾ ਤੇ ਸੇਫ ਰੱਖ ਦਿੱਤਾ ਜਾਵੇ, ਕਿਉਂਕਿ ਉਹਨਾਂ ਕੋਲ ਲੁਕਣ ਲਈ ਕੋਈ ਜਗ੍ਹਾ ਨਹੀਂ ਸੀ, ਉਹਨਾਂ ਕੋਲ ਕੋਈ ਸ਼ੈਲਟਰ ਨਹੀਂ ਸੀ। ਤੇਜ਼ ਹਵਾਵਾਂ ਤੋਂ ਜਾਂ ਸਮੁੰਦਰੀ ਜਿਹੜੀਆਂ ਤੇਜ਼ ਹਵਾਵਾਂ ਨੇ ਜਾਂ ਪਾਣੀ ਹੈ ਜਾਂ ਮੀਂਹ ਹੈ, ਉਸ ਤੋਂ ਬਚਣ ਲਈ ਉਹਨਾਂ ਕੋਲ ਕੋਈ ਰਸਤਾ ਨਹੀਂ ਜਾਂ ਕੋਈ ਵੀ ਜਗ੍ਹਾ ਨਹੀਂ ਸੀ। ਤਾਂ ਉਹ ਕਿੱਥੇ ਕਿਵੇਂ ਨਾ ਕਿਵੇਂ ਲੁਕ ਰਹੇ ਸੀਗੇ। ਜੇ ਤੁਹਾਡੇ ਵੀ ਆਸ-ਪਾਸ ਕੋਈ ਪੰਛੀ ਇੱਦਾਂ ਦੀ ਮਦਦ ਲਈ ਤੁਹਾਨੂੰ ਨਜ਼ਰ ਆਉਂਦਾ ਆ ਕਿ ਜਿਸ ਦੇ ਕੋਲ ਰਹਿਣ ਨੂੰ ਜਗ੍ਹਾ ਨਹੀਂ, ਉਹ ਲੁਕਣ ਦੀ ਕੋਸ਼ਿਸ਼ ਕਰ ਰਿਹਾ, ਤਾਂ ਪਲੀਜ਼ ਉਸ ਦੀ ਜ਼ਰੂਰ ਮਦਦ ਕਰਿਓ, ਕਿਉਂਕਿ ਉਹ ਬੋਲ ਨਹੀਂ ਸਕਦੇ, ਬੇਜ਼ੁਬਾਨ ਨੇ, ਪਰ ਲੇਕਿਨ ਐਟਲੀਸਟ ਇੱਕ ਹਿਊਮੈਨਿਟੀ, ਇੱਕ ਇਨਸਾਨੀਅਤ ਦੇ ਨਾਤੇ ਅਸੀਂ ਉਹਨਾਂ ਨੂੰ ਜ਼ਰੂਰ ਬਚਾਈਏ। ਅਗਲੀ ਰਿਪੋਰਟ ਦੇ ਨਾਲ ਮਿਲਦੇ ਹਾਂ, ਤਦ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ।